अस्सलाम वालेकुम लो जी यारो बेलियो मित्रों ते सज्जनों तुसी देख रहे हो असमत पंजाबी तुहाडे सारिਆਂ ਦਾ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ ਅਗਰ ਅਜੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਕੰਮ ਜ਼ਰਾ ਚੈੱਕ ਕੇ ਰੱਖੋ ਲੋ ਜੀ ਸਭ ਤੋਂ ਪਹਿਲੀ ਖਬਰ ਜਿਹੜੀ ਹੈ ਨਾ ਉਹ ਇੰਤਹਾਈ ਅਫਸੋਸਨਾਕ ਹੈ ਉਹ ਹੈ ਵੇ ਕਿ ਜਿਵੇਂ ਤੁਹਾਨੂੰ ਪਤਾ ਹੈ ਕਿ ਮੁਰਸ਼ਦ ਇਮਰਾਨ ਅਹਿਮਦ ਖਾਨ ਨਿਆਜ਼ੀ ਦਾ ਅਡਿਆਲਾ ਤੋਂ ਪੈਗਾਮ ਆਇਆ ਸੀ ਕਿ ਇਹ ਜਿਹੜੇ ਇਲੈਕਸ਼ਨ ਹੋ ਰਹੇ ਨੇ ਬਾਈ ਇਲੈਕਸ਼ਨ ਇਹਨਾਂ 'ਚ ਪੀਟੀਆਈ ਹਿੱਸਾ ਨਹੀਂ ਲਏਗੀ ਅਸੀਂ ਹਿੱਸਾ ਨਹੀਂ ਲੈਣਾ ਇਹਦੇ ਵਿੱਚ ਕਿਉਂਕਿ ਇਹ ਜਾਣ ਬੁੱਝ ਕੇ ਜਿਹੜਾ ਨਾ ਸਾਡੇ ਮੈਂਬਰਾਂ ਜਿਹੜੇ ਨੇ ਪਾਰਲੀਮੈਂਟ ਉਹਨਾਂ ਨੂੰ ਨਾਅਹਲ ਕੀਤਾ ਗਿਆ ਇਹ ਸੀਟਾਂ ਹਥਿਆਣ ਦੇ ਚੱਕਰ ਦੇ ਵਿੱਚ ਤੇ ਐਸ ਅਸੀਂ ਬਾਈਕਾਟ ਕਰਦੇ ਹਾਂ ਅਸੀਂ ਇਸ ਇਲੈਕਸ਼ਨ ਦਾ ਲੇਕਿਨ ਹੁਣ ਹੋ ਕੀ ਰਿਹਾ ਕਿ ਜੀ ਸਿਆਸੀ ਕਮੇਟੀ ਬੈਠੀ ਹੈ ਉਹ ਸਿਆਸੀ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਨਹੀਂ ਜੀ ਅਸੀਂ ਤੇ ਇਲੈਕਸ਼ਨ ਲੜਾਂਗੇ ਅੰਦਾਜ਼ਾ ਕਰੋ ਹੁਣ ਇਹ ਸਿਆਸੀ ਕਮੇਟੀ ਸਿੱਧਾ ਹੀ ਇਹਦਾ ਫੈਸਲਾ ਜਿਹੜਾ ਨਾ ਇਮਰਾਨ ਖਾਨ ਦੇ ਖਿਲਾਫ ਜਾ ਰਿਹਾ ਇਹਦਾ ਮਤਲਬ ਪਤਾ ਕੀ ਹੈ ਕਿ ਪਾਰਟੀ ਦੇ ਵਿੱਚ ਬੈਠੇ ਹੋਏ ਦਗੜ ਹੁਣ ਮੈਂ ਦਗੜੀ ਕੀ ਕਰਨਾ ਇਹ ਕਿਉਂ ਇਹਦੀ ਸਟੋਰੀ ਹੈ ਉਹ ਇਹਦੀ ਸਟੋਰੀ ਜਿਹੜਾ ਨਾ ਉਹ ਮੈਂ ਇਹ ਸਟੋਰੀ ਦੇ ਬਾਅਦ ਕਰਾਂਗਾ ਕਿਉਂਕਿ ਇਹ ਦਗੜ ਵਾਲਾ ਕੰਮ ਜਿਹੜਾ ਨਾ ਇਹ ਰਿਕਮੈਂਡ ਕੀਤਾ ਮੈਨੂੰ ਡਾਕਟਰ ਸ਼ਬਾਜ਼ ਗਿੱਲ ਸਾਹਿਬ ਨੇ ਹਾਂ ਉਹਨੇ ਕਿਹਾ ਕਿ ਯਾਰ ਦਗੜ ਦਲਾ ਨਾ ਕਿਆ ਕਰ ਦਗੜ ਕਹਿ ਲਿਆ ਕਰ ਲੋਕਾਂ ਨੂੰ ਸਮਝ ਲੱਗ ਜਾਏਗੀ ਕਿ ਕੌਣ ਹੈ ਜਿਹੜਾ ਬਹੁਤ ਵੱਡਾ ਦਗੜ ਦੱਲਾ ਉਹਨੂੰ ਕਹਿ ਦਿੱਤਾ ਦਗੜ ਤੇ ਦਗੜ ਹਾਂ ਇੱਦਾਂ ਉਹ ਤੇ ਗੱਲ ਕਰਦੇ ਆ ਜੇ ਹਾਂ ਕਲਿੱਪ ਵੀ ਦਿਖਾਉਂਦੇ ਆ ਵੀਰ ਸਾਹਿਬ ਨੇ ਕੀ ਕਿਹਾ ਤੇ ਆਹ ਜਿਹੜਾ ਸਿਸਟਮ ਹੈ ਨਾ ਉਹ ਬੈਠੇ ਨੇ ਜਨਾਬ ਅੰਦਰ ਤੇ ਮੀਟਿੰਗ ਦੇ ਵਿੱਚ ਤੇ ਉਹਨਾਂ ਨੇ ਫੈਸਲਾ ਕਰ ਲਿਆ ਕਿ ਲੋ ਜੀ ਆ ਇਲੈਕਸ਼ਨ ਲੜੋ ਹੁਣ ਆ ਇਲੈਕਸ਼ਨ ਦੇ ਵਿੱਚ ਆਪੋ ਆਪ ਹੀ ਖੜੇ ਹੋ ਰਹੇ ਆਪਣੀਆਂ ਜਿਹੜੀਆਂ ਨਾ ਬਣਾ ਕੇ ਪੋਸਟਰ ਤੇ ਉਹ ਦਿਖਾ ਰਹੇ ਲੋ ਜੀ ਇਸ ਹਲਕੇ ਤੋਂ ਇਹ ਖਲੋ ਗਿਆ ਫਲਾਣੇ ਹਲਕੇ ਤੋਂ ਫਲਾਣਾ ਖੋ ਗਿਆ ਲੇਕਿਨ ਤੁਹਾਨੂੰ ਵੋਟ ਕਿੰਨੇ ਦੇਣਾ ਹੈ ਉਹ ਸਿਆਸੀ ਕਮੇਟੀ ਨੇ ਫੈਸਲਾ ਤਾਂ ਕਰ ਲਿਆ ਕਿ ਜੀ ਆ ਇਲੈਕਸ਼ਨ ਲੜਨਾ ਲੇਕਿਨ ਮੁਰਸ਼ਦ ਦਾ ਹੁਕਮ ਤੇ ਉੱਥੇ ਆਵਾਮ ਤੇ ਮੁਰਸ਼ਦ ਇਮਰਾਨ ਅਹਿਮਦ ਖਾਨ ਨਿਆਜ਼ੀ ਦਾ ਹੁਕਮ ਮੰਨਦੀ ਹੈ ਉਹ ਉੱਧਰੋਂ ਅਡਿਆਲਾ ਤੋਂ ਜਿਹੜਾ ਫੈਸਲਾ ਆ ਗਿਆ ਉਹ ਆਖਰੀ ਫੈਸਲਾ ਇਹ ਜਿੰਨੇ ਮਰਜ਼ੀ ਖੜੇ ਕਰ ਲਓ ਤੁਸੀਂ ਇਹ ਸਾਰੇ ਦੇ ਸਾਰੇ ਹਾਰ ਜਾਣੇ ਇਹਨਾਂ ਨੂੰ ਵੋਟ ਹੀ ਕੋਈ ਨਹੀਂ ਪੈਣਾ ਉਹ ਆਵਾਮ ਨੇ ਬਾਈਕਾਟ ਕਰ ਦੇਣਾ ਇਲੈਕਸ਼ਨ ਦਾ ਕਿਉਂਕਿ ਆਵਾਮ ਦੇ ਲੀਡਰ ਨੇ ਕਿਹਾ ਬਾਈਕਾਟ ਕਰਨਾ ਹਾਂ ਅਗਰ ਅਡਿਆਲਾ 'ਚੋਂ ਪੈਗਾਮ ਆਵੇ ਕਿਹਦੇ ਥਰੂ ਪੈਗਾਮ ਆਵੇ ਉਹਨਾਂ ਦੀਆਂ ਭੈਣਾਂ ਦੇ ਥਰੂ ਹਲੀਮਾ ਆਪਾ ਆ ਕੇ ਅਨਾਊਂਸ ਕਰਨ ਮੁਲਾਕਾਤ ਤੋਂ ਬਾਅਦ ਕਿ ਜੀ ਇਹ ਫੈਸਲਾ ਇਮਰਾਨ ਖਾਨ ਦਾ ਤੇ ਬਾਕੀ ਅਸੀਂ ਸਾਰੇ ਲੱਭਾ ਕਰਾਂਗੇ ਅਸੀਂ ਕੰਪੇਨ ਵੀ ਕਰਾਂਗੇ ਅਸੀਂ ਸਾਰਾ ਕੁਝ ਕਰਾਂਗੇ ਲੇਕਿਨ ਅਸੀਂ ਖਲੋਤੇ ਹਾਂ ਮੁਰਸ਼ਦ ਇਮਰਾਨ ਅਹਿਮਦ ਖਾਨ ਨਿਆਜ਼ੀ ਦੇ ਫੈਸਲੇ ਦੇ ਨਾਲ ਕਿਉਂਕਿ ਸਾਨੂੰ ਸਮਝ ਆ ਰਹੀ ਹੈ ਕਿ ਪਾਰਟੀ ਦੇ ਵਿੱਚ ਜਿੰਨੇ ਵੀ ਉੱਤੇ ਬੈਠੇ ਨੇ ਆ ਅਜੀਬੋ ਗਰੀਬ ਕਿਸਮ ਦੇ ਟੂਟ ਪਟੂਟ ਆ ਜਿਹੜਾ ਗੋਹਰ ਖਾਨ ਕਹਿੰਦਾ ਓਏ ਉਹ ਮੈਂ ਚੇਅਰਮੈਨ ਹੂੰ ਮੁਝਸੇ ਕੋਈ ਨਹੀਂ ਪੁੱਛ ਸਕਦਾ ਇੱਦਾਂ ਦੇ ਟੂਟ ਪਟੂਟ ਜਿਹੜੇ ਬੈਠੇ ਆ ਉੱਥੇ ਹਾਂ ਔਰ ਅਲੀ ਮੀਨ ਗੰਡਾਪੁਰ ਦੇ ਜਿਹੜੇ ਬੈਠੇ ਬਈ ਇਹਨਾਂ ਤੋਂ ਕੀ ਤਵੱਕੋ ਆ ਫੈਸਲੇ ਦੀ ਇਹ ਤਾਂ ਉਹੀ ਫੈਸਲਾ ਕਰਨਗੇ ਜੋ ਕੰਪਨੀ ਚਾਹੁੰਦੀ ਹੈ ਹਾਂਜੀ ਲੇਕਿਨ ਆਖਰੀ ਫੈਸਲਾ ਮੁਰਸ਼ਦ ਇਮਰਾਨ ਅਹਿਮਦ ਖਾਨ ਨਿਆਜ਼ੀ ਦਾ ਉੱਥੋਂ ਜਦੋਂ ਫੈਸਲਾ ਆਏਗਾ ਉਦੋਂ ਜਿਹੜਾ ਨਾ ਆਵਾਮ ਵੀ ਫੈਸਲਾ ਕਰ ਲਏਗੀ ਕਿ ਅਸੀਂ ਵੋਟ ਦੇਣਾ ਅਦਰਵਾਈਜ਼ ਸਾਰੇ ਦੇ ਸਾਰੇ ਜਿਹੜੇ ਨੇ ਨਾ ਉਹ ਦਗੜ ਤੇ ਦਗੜ ਨੇ ਹਾਰ ਜਾਣਗੇ ਸਾਰੇ ਦੇ ਸਾਰੇ ਹਾਂ ਤੇ ਉਹਦੇ ਬਾਅਦ ਜਨਾਬ ਦੂਜੀ ਖਬਰ ਜਿਹੜੀ ਹੈ ਉਹ ਮੈਂ ਤੁਹਾਨੂੰ ਦੇਣੀ ਹੈ ਆਪਣੇ ਪਿਆਰੇ ਉਹ ਆਪਣਾ ਰਾਜ ਦੁਲਾਰੇ ਔਰ ਦਰਵੇਸ਼ ਆਦਮੀ ਮੈਨੂੰ ਸ਼ੁਰੂ ਤੋਂ ਬਹੁਤ ਪਸੰਦ ਨੇ ਉਹ ਨੇ ਜਨਾਬ ਸਾਡੇ ਤੁਹਾਡੇ ਕੈਪਟਨ ਸਫਦਰ ਸਾਹਿਬ ਪੱਲੇ ਤੇਰੇ ਕੈਪਟਨ ਸਫਦਰ ਤੇਰੀ ਜਾਤੀ ਕੋਈ ਨਹੀਂ ਜੰਮਿਆ ਤੇਰੇ ਵਰਗਾ ਦਰਵੇਸ਼ ਵੀ ਕੋਈ ਨਹੀਂ ਉਹ ਬਈ ਬਹੁਤ ਵੱਡਾ ਦਰਵੇਸ਼ ਆ ਬਾਬਾ ਜੀ ਕਹਿੰਦੇ ਯਾਰ ਇੰਨਾ ਵੱਡਾ ਦਰਵੇਸ਼ ਆ ਇਹਦੀ ਦਰਵੇਸ਼ੀ ਘਰ 'ਚ ਤੋਂ ਸ਼ੁਰੂ ਹੋਈ ਸੀ ਮੈਂ ਕਿਹਾ ਬਾਬਾ ਜੀ ਯਾਰ ਖੋਤਾ ਖੂਜ ਨਾ ਪਾਓ ਯਾਰ ਕਿੱਥੇ ਗੈਰੇਜ 'ਚ ਚਲੇ ਬਾਬਾ ਜੀ ਕਹਿੰਦੇ ਉਹ ਦਰਵੇਸ਼ ਬਣੇ ਉਦੋਂ ਸੀ ਜਿਹੜਾ ਇਹਨੇ ਚਿੱਲਾ ਕੱਟਿਆ ਨਾ ਗੈਰੇਜ ਦੇ ਵਿੱਚ ਸਾਹਬ ਲਾ ਕੇ ਮਾਈ ਦੇ ਨਾਲ ਉੱਥੋਂ ਦਰਵੇਸ਼ ਬਣਿਆ ਉਹ ਇਹਦੀ ਦਰਵੇਸ਼ੀ ਉੱਥੋਂ ਸ਼ੁਰੂ ਹੋਈ ਹੈ ਉਹਦੇ ਬਾਅਦ ਇਹਨੇ ਆਪਣੀ ਜਿਹੜੀ ਮੈਂ ਹੁੰਦੀ ਨਾ ਅੰਦਰ ਮੈਂ ਮਰ ਗਈ ਇਹਦੀ ਉਹ ਐਸਾ ਚਿੱਲਾ ਕੱਟਿਆ ਇਹਨੇ ਗੈਰੇਜ ਦੇ ਵਿੱਚ ਉਹਦੇ ਬਾਅਦ ਖਤਮ ਸ਼ੁੱਧ ਹੋ ਗਈ ਕਹਾਣੀ ਉਹਦੇ ਬਾਅਦ ਦਰਵੇਸ਼ੀ ਦੀ ਰਾਹ ਤੇ ਚੱਲ ਪਿਆ ਜੋ ਹੁਕਮ ਆਂਦਾ ਮੰਨ ਲੈਂਦਾ ਜਿੰਨੇ ਪੈਸੇ ਉਹ 1400-1500 ਰਿਆਲ ਦੀ ਗੱਲ ਹੈ ਮੇਰਾ ਖਿਆਲ ਕੁਝ ਜੋ ਦਿੰਦੇ ਆ ਉਹ ਜੇਬ 'ਚ ਪਾ ਲੈਂਦਾ ਦਰਵੇਸ਼ ਆਦਮੀ ਕਿੱਥੇ ਭੁੱਖ ਲੱਗੇ ਹੋਟਲ 'ਤੇ ਬਹਿ ਕੇ ਰੋਟੀ ਖਾ ਲੈਂਦਾ ਐਡਾ ਵੱਡਾ ਦਰਵੇਸ਼ ਆਦਮੀ ਮੈਂ ਕਹਿੰਦਾ ਨਹੀਂ ਬਾਬਾ ਜੀ ਉਹ ਤੇ ਹੈ ਦਰਵੇਸ਼ ਹੈ ਲੇਕਿਨ ਮੈਂ ਕਿਸੇ ਹੋਰ ਗੱਲ ਵੀ ਕਹਿ ਰਿਹਾ ਹੁਣ ਕਿ ਦੇਖੋ ਦਰਵੇਸ਼ ਸੱਚਾ
ਹਾਂ ਸੱਚਾ ਕੀ ਹੋਇਆ ਇਹਨੇ ਦਰਵੇਸ਼ ਨੇ ਦਿੱਤਾ ਇੰਟਰਵਿਊ ਕਿਹਨੇ ਦਿੱਤਾ ਇੰਟਰਵਿਊ ਨੇ ਦਿੱਤਾ ਇਹਨੇ ਜਨਾਬ ਆਪਣਾ ਉਹਨੇ ਜਿਹਦੇ ਚੰਗੜ ਨੂੰ ਜਿਹਦੇ ਦਗੜ ਨੂੰ ਜਿਹਦੇ ਦਗੜ ਨੂੰ ਇਹਨੇ ਦਿੱਤਾ ਇੰਟਰਵਿਊ ਹਾਂ ਉਹ ਇੰਟਰਵਿਊ ਪਤਾ ਨਹੀਂ ਜਿਹਦੇ ਨੂੰ ਹੀ ਦਿੰਦਾ ਯਾਰ ਪਤਾ ਨਹੀਂ ਕਿਸੇ ਹੋਰ ਨੂੰ ਵੀ ਦੇ ਦਿਆ ਕਰਦਾ ਬਾਬਾ ਕਹਿੰਦੇ ਮੈਨੂੰ ਦੇ ਦਿਆ ਕਰੇ ਯਾਰ ਇੰਟਰਵਿਊ ਮੈਂ ਵੀ ਲੈ ਲੈਣਾ ਬਾਬਾ ਜੀ ਤੁਸੀਂ ਔਖੇ ਸਵਾਲ ਪੁੱਛਣੇ ਨੇ ਜਿੱਦਾਂ ਤੇ ਫਿਰ ਪਿਆਰੇ ਅੱਛੇ ਸੌਫਟ ਸਵਾਲ ਪੁੱਛਦਾ ਦੇਖੋ ਹਾਂ ਤੇ ਉਹ ਸੌਫਟ ਜਵਾਬ ਦੇ ਦਿੰਦੇ ਲੇਕਿਨ ਮੈਨੂੰ ਕਿਉਂ ਪਸੰਦ ਦੇਖੋ ਮੈਨੂੰ ਸ਼ੁਰੂ ਤੋਂ ਪਸੰਦ ਆ ਕੈਪਟਨ ਸਫਦਰ ਇਹਨੇ ਵਿਚਾਰੇ ਨੇ ਬੜੀ ਪੀ ਕੱਟੀ ਦੇਖੋ ਘਰ ਜਵਾਈ ਜਿਹੜਾ ਹੋ ਜਾਏ ਨਾ ਹਾਂ ਬੜਾ ਔਖਾ ਹੁੰਦਾ ਉਹਦੇ ਲਈ ਹਾਂ ਉਹ ਫਿਰ ਕੋਈ ਬੰਦਾ ਨਹੀਂ ਬਣ ਸਕਦਾ ਉਹ ਫਿਰ ਦਰਵੇਸ਼ ਹੀ ਹੁੰਦਾ ਹਾਂ ਐਸਾ ਘਰ ਜਵਾਈ ਆ ਦਰਵੇਸ਼ ਆ ਔਰ ਦਰਵੇਸ਼ ਦੇ ਦਿਲੋਂ ਜਿਹੜੀ ਗੱਲ ਨਿਕਲਦੀ ਆ ਉਹ ਸੱਚੀ ਹੁੰਦੀ ਆ ਔਰ ਜਿਹਦੇ ਨੇ ਉਹਨੂੰ ਪੁੱਛਿਆ ਕਿ ਇਮਰਾਨ ਖਾਨ ਦੀ ਵਾਈਫ ਦੇ ਬਾਰੇ ਦੇ ਵਿੱਚ ਬੁਸ਼ਰਾ ਬੀਬੀ ਦੇ ਬਾਰੇ ਜਿਹੜਾ ਉਹਨਾਂ ਦੇ ਜ਼ੁਲਮ ਜਬਰ ਹੋ ਰਿਹਾ ਜੇਲ੍ਹ 'ਚ ਪਾਇਆ ਗਿਆ ਬੇਗੁਨਾਹ ਤੌਰ ਤੇ ਰੱਖਿਆ ਗਿਆ दरवेश को नहीं रहा है दरवेश बोल पे की क्या दरवेश ने सुनो जरा मैं इस हक में बिल्कुल नहीं हूँ कि इमरान साहब की बेगम साहबा जेल में हूँ या उनको कोई सजा हो क्योंकि मैं इस कर्ज से गुजरा हूँ अपनी तकलीफ बंदे को बर्दाश्त कर लेता है अपनी बीवी अपने घर की कोई खातून औरत हो वो बड़ा मुश्किल होता है इस कर्ज से इमरान खान को निकालना चाहिए वो मर्द काटेगा जेल औरतों के साथ ख्वाह वो दुश्मन की क्यों ना बुशरा बीबी को रिलीफ मिलना चाहिए मैं उनको बुशरा बीबी तो नहीं कहूँगा मैं उनको कहूँगा कि इमरान खान की मिसेज हैं उनके पोते हैं नवासे हैं बच्चे हैं वो तकलीफ में नहीं होनी चाहिए बतौर औरत हम एक तरफ कहते हैं कि जी आफिया सदीकी को रिहा करो ओ बल्ले तेरे दरवेश तेरे सदके तेरे वारी हाँ नहीं है बीबा बंदा देखो अच्छी गल की इन्हें कि भई यह गलत गल आ देखो इमरान खान की बेगम नूं इस तरह जेल दे विच बेगुनाह तौर ते पाना ये इंतहाई जिहड़ा ना वो गलत काम आ और नाले उन्हें हल्का जिहा जिहड़ा ना वो अपना जिहड़ा खानदान आ अपना ससुरे जिहड़े ने ससुराल नूं बचाउण दी भी कोशिश की और कहंदा भी ठीक है कि यार देखो जिस ने कहा ना कि तुहाडी हुकूमत है देखो वो कहंदा यार साडी हुकूमत मेरा मतलब है कि जिहड़ी माई है साडी इहदी माई जिहड़ी आ तंदूर वाली हाँ वो कहने लगा कि माई तंदूर वाली कोई चीज़ जैसी लगी है हाँ नवाज शरीफ कोई चीज़ जैसी लगा उत्थे इन्हां दी की औकात है दरवेश आदमी ने सच बोल गया बेचारा वो कहंदा इन्हां दी की औकात है आ फार्म 47 ते बैठे ने मेरा मतलब याद नहीं क्या उन्हें लेकिन असल तो यही कहानी है ना सारी कि उन्हां दी औकात कोई नहीं उन्हां दी सही कोई नहीं क्योंकि फार्म 47 ਤੇ ਬੈਠੇ ਨੇ फार्म 47 ਤੇ ਬੈਠੇ ਆ फार्म 47 ਤੇ ਪਲਾਸਟਿਕ ਦੀ ਸ਼ਲਵਾਰ ਛੇੜੀ ਪਾਈ ਉਹ ਝੱਟ ਜਣੀ ਉਤਰ ਜਾਂਦੀ ਆ ਹੁਣ ਉਹ ਫੜਨ ਕੇ ਆ ਫੈਸਲੇ ਕਰਵਾਉਣ ਜਾ ਕੇ ਇਦਾਂ ਉਹ ਕਹਿੰਦੇ ਜੀ ਇਹਨਾਂ ਦੀ ਜਿਨ੍ਹਾਂ ਦੇ ਫੈਸਲੇ ਆ ਉਹਨਾਂ ਦੇ ਫੈਸਲੇ ਆ ਔਰ ਇਹ ਗਲਤ ਫੈਸਲੇ ਆ ਤੇ ਬੁਸ਼ਰਾ ਬੀਬੀ ਨੂੰ ਰਿਹਾ ਕਰਨਾ ਚਾਹੀਦਾ ਠੀਕ ਹੈ ਇਮਰਾਨ ਖਾਨ ਨਾਲ ਤੁਹਾਡਾ ਕੋਈ ਹੈ ਸਿਸਟਮ ਉਹਨੂੰ ਵੀ ਬੇਗੁਨਾਹ ਤੁਸੀਂ ਅੰਦਰ ਰੱਖਿਆ ਹੋਇਆ ਹੁਣ ਵੈਸੇ ਥੱਕ ਗਏ ਨੇ ਹਾਰ ਗਏ ਨੇ ਹਾਂ ਹੁਣ ਮੰਨਦੇ ਨਹੀਂ ਪਏ ਸਿਰਫ ਮੰਨਣ ਵਾਲੀ ਗੱਲ ਹੈ ਕਿ ਮੰਨ ਲਓ ਭਾਈ ਹਾਰ ਗਏ ਹੋ ਕਿਉਂਕਿ ਹੁਣ ਤੇ ਬੜੀਆਂ ਗਵਾਹੀਆਂ ਵੀ ਆ ਰਹੀਆਂ ਕਿ ਇਮਰਾਨ ਖਾਨ ਨੂੰ ਇੰਨਾ ਹੀ ਕਿਹਾ ਜਾ ਰਿਹਾ ਕਿ ਚਲੋ ਤੁਸੀਂ ਇੰਨਾ ਹੀ ਕਹਿ ਦਿਓ ਕਿ ਮੈਂ ਅਫਸੋਸ ਦਾ ਇਜ਼ਹਾਰ ਕਰਦਾ ਮਾਫੀ ਨਹੀਂ ਅਫਸੋਸ ਦਾ ਇਜ਼ਹਾਰ ਕਰਦਾ ਵਾਂ ਹਾਂ ਤੇ ਚਲੋ ਕੋਈ ਜਿਹੜਾ ਨਾ ਲੈ ਦੇ ਕੇ ਚਲੋ ਜੀ ਠੀਕ ਹੈ ਤੁਸੀਂ ਬਾਹਰ ਆ ਜਾਓ ਲੇਕਿਨ ਉੱਥੇ ਉਹ ਮੁਰਸ਼ਦ ਉਹ ਵਲੀ ਅੱਲਾ ਦਾ ਉੱਥੇ ਵੀ ਅੜਿਆ ਕਹਿੰਦਾ ਨਹੀਂ ਮੈਂ ਸੱਚ ਤੇ ਖੜਾ ਵਾਂ ਇਹ ਕਿੱਦਾਂ ਹੋ ਸਕਦਾ ਹੈ ਕਿ ਸਾਰਾ ਫਾਲਸ ਫਲੈਗ 9 ਵਜੇ ਦਾ ਆਪਰੇਸ਼ਨ ਤੁਸੀਂ ਕਰਵਾਇਆ CCTV ਫੋਟੇਜ ਜਿਹੜੀ ਨਾ ਉਹ ਤੁਸੀਂ ਗਾਇਬ ਕਰ ਲਈ ਅਦਾਲਤਾਂ 'ਚ ਉਹ ਪੇਸ਼ ਨਹੀਂ ਕਰਦੇ ਜੱਜ ਆਪਣੇ ਟੱਟੂ ਤੁਸੀਂ ਬਿਠਾ ਦਿੱਤੇ ਔਰ ਮੈਨੂੰ ਕਹਿੰਦੇ ਹੋ ਤੁਸੀਂ ਕਿ ਹਲਕਾ ਜਿਹਾ ਅਫਸੋਸ ਕਰ ਲੈ ਇਹ ਕਿੱਦਾਂ ਹੋ ਸਕਦਾ ਇਹ ਨਹੀਂ ਹੋ ਸਕਦਾ ਤੇ ਉਹ ਚਲੋ ਉਹਨੂੰ ਤੁਸੀਂ ਰੱਖਿਆ ਲੇਕਿਨ ਬੁਸ਼ਰਾ ਬੀਬੀ ਨੇ ਤੇ ਛੱਡੋ ਨਾ ਤੇ ਇਹ ਦੇਖ ਕੇ ਗੱਲ ਨਾ ਉਹ ਮੈਨੂੰ ਯਾਦ ਆ ਗਿਆ ਕਿ ਯਾਰ ਵਾਕਈ ਇਹ ਜਿਹੜਾ ਦਰਵੇਸ਼ ਆ ਨਾ ਆਪਣਾ ਕੈਪਟਨ ਬਈ ਤੇਰੀ ਕੀ ਬਾਤ ਹੈ ਔਰ ਕੈਪਟਨ ਨਾਲ ਸਖਤ ਜ਼ਿਆਦਤੀ ਹੋ ਰਹੀ ਹੈ ਮੈਂ ਕੈਪਟਨ ਸਫਦਰ ਦੇ ਨਾਲ ਖੜਾ ਮੈਂ ਇਸ ਟਾਈਮ ਤੁਸੀਂ ਭਾਵੇਂ ਮਜ਼ਾਕ ਸਮਝੋ ਇਹਨੂੰ लेकिन मैं सच्ची गल कर रहा मैं यार वो मासूम आदमी है यार दरवेश आदमी है यार सच बोलिया उन्हें हाँ और मैं ਉਹਦੇ ਨਾਲ खड़ा और मैं मजम्मत करदा वां ਇਹਦੀ बुढ़ी दी हाँ सफदर दी बुढ़ी दी मैं मजम्मत करदा वां हाँ मरियम सफदर दी कि देख आप तो उत्थे जाके हांगकांग शॉपिंग करन गई हैं एडे एडे फेरे तोरे नाल अपने तू ਉਹ ਆਪਣੀਆਂ ਜਿਹੜੀਆਂ ਸਹੇਲੀਆਂ ਨੇ ਇੱਕ ਉਸਮਾ ਪੋਲੀ ਤੇ ਇੱਕ ਡਿਜੀ ਚਾਰਜਰ ਉਹਨਾਂ ਨੂੰ ਲੈ ਕੇ ਤੂੰ ਫਿਰਨ ਡਈਆਂ ਨਾਲ ਹੈ ਬਈ ਕੀ ਫਰਕ ਪੈਂਦਾ ਸੀ ਇਹਨੂੰ ਵੀ ਨਾਲ ਲੈ ਜਾਂਦੀ ਦਰਵੇਸ਼ ਨੂੰ ਆ ਵੀ ਮਲੰਗ ਉੱਥੇ ਕਿਸੇ ਦਰਬਾਰ ਤੇ ਧਮਾਲ ਪਾ ਲੈਂਦਾ ਜਾ ਕੇ ਹਾਂਗਕਾਂਗ ਹਾਂ ਵੀਡੀਓ ਹੈ ਦੇਖ ਲਓ ਚੱਲ ਰਹੀ ਆ ਕਿਤੇ ਉੱਥੇ ਫਿਰ ਰਹੀ ਆ ਆਪਣਾ ਉਹ ਬੰਦੇ ਉੱਥੇ ਕਹਿ ਰਹੇ ਆ ਉਹਨੂੰ ਕੋਈ ਜਿਹੜਾ ਵੀਡੀਓ ਬਣਾ ਰਿਹਾ ਕਿ ਦੇਖੋ ਲੁੱਟ ਮਾਰ ਕਰਕੇ ਆ ਗਏ ਹਾਂ ਕੁਝ ਕਹਿੰਦੇ ਕਿ ਯਾਰ ਇੱਦਾਂ ਦੀ ਗੱਲਾਂ ਨਾ ਕਰਿਆ ਕਰੋ ਯਾਰ ਆ ਤੁਸੀਂ ਕੀ ਸ਼ੁਰੂ ਹੋ ਜਾਂਦੇ ਕੈਮਰਾ ਲੈ ਕੇ ਤੇ ਉਹ ਜਾਂਦੇ ਬਈ ਉਹਨੂੰ ਜਾਣਦੇ ਬਈ ਉਹ ਇਹੀ ਤੇ ਬਸ ਇੱਥੇ ਤੇ ਬਸ ਚੱਲਦਾ ਉਹਨਾਂ ਦਾ ਹੋਰ ਕਿੱਥੇ ਬਸ ਚੱਲਦਾ ਉੱਥੇ ਤੇ ਚੁੱਕ ਲੈਂਦੇ ਨੇ ਪਾਕਿਸਤਾਨ ਉੱਥੇ ਤੇ ਪਰਚੇ ਹੋ ਜਾਂਦੇ ਇੰਨੀ ਜੀ ਗੱਲ ਕਰਨ ਤੇ ਆ ਬਾਹਰ ਹੀ ਬਸ ਚੱਲਦਾ
ਤੇ ਉਹ ਚਲਾ ਰਹੇ ਨੇ, ਉਹ ਦੱਸ ਰਹੇ ਨੇ। ਹੁਣ ਆ ਦੇਖੋ ਉੱਥੇ ਜਾਪਾਨ ਗਈ ਹੈ ਪਹਿਲੇ, ਜਾਪਾਨ 'ਚ ਇਹਨਾਂ ਨੇ ਜਨਾਬ ਉੱਥੇ ਖੂਬ ਗੁਲਛੜੇ ਉਡਾਏ। ਹੁਣ ਕਹਿ ਰਹੇ ਕਿ ਜਨਾਬ ਹਾਂਗਕਾਂਗ ਦੇ ਵਿੱਚ ਜਿਹੜਾ ਨਾ ਮਾਈ ਸ਼ਾਪਿੰਗ ਕਰ ਰਹੀ ਹੈ। ਬਈ ਇਸ ਸ਼ਾਪਿੰਗ ਦੇ ਵਿੱਚ ਆਪਣਾ ਇਹਨੂੰ ਵੀ ਸ਼ਾਮਿਲ ਕਰ ਲੈਂਦੇ ਨਾਲ, ਆਪਣਾ ਕੈਪਟਨ ਸਰਦਨ ਨੂੰ, ਬਜ਼ੁਰਗ ਆਦਮੀ ਹੈ ਇਸ ਸਮਝ ਕਿੱਥੇ ਧੱਕੇ ਖਾਂਦਾ ਫਿਰਿਆ, ਨਾਲ ਹੀ ਲੈ ਜਾਂਦੀ ਮਾਈ ਨੂੰ। ਬਾਬਾ ਜੀ ਕਹਿੰਦੇ ਵੀ ਮਾਈ ਦੇ ਆਪਣੇ ਕੋਈ ਹੋਰ ਪ੍ਰੋਗਰਾਮ ਹੋਣੇ ਉੱਥੇ। ਮੈਂ ਕਿਹਾ ਬਾਬਾ ਜੀ ਪ੍ਰੋਗਰਾਮ 'ਚ ਇਹ ਵੀ ਸ਼ਾਮਿਲ ਹੋ ਸਕਦੇ। ਬਾਬਾ ਜੀ ਕਹਿੰਦੇ ਨਹੀਂ, ਇਹ ਕਬਾਬ 'ਚ ਹੱਡੀ ਬਣ ਸਕਦਾ ਸੀ ਇਸ ਕਰਕੇ ਫਰਕ ਆ। ਔਰ ਉੱਥੇ ਬੈਠੇ ਜਿੰਨੀਆਂ ਗੱਲਾਂ ਕਰ ਰਹੇ ਨਾ ਪ੍ਰੋਗਰਾਮ ਦੇ ਵਿੱਚ ਕਿ ਬਈ ਕਦੀ ਕਦੀ ਉਹਦੇ ਨਾਲ ਲੜਾਈ ਵੀ ਹੋ ਜਾਂਦੀ ਆ, ਹਾਂ ਕਦੀ ਕਦੀ ਜਿਹੜਾ ਨਾ ਆਪਸ 'ਚ ਅਸੀਂ ਮੈਨੂੰ ਇਹਦੇ 'ਤੇ ਯਕੀਨ ਨਹੀਂ ਆ ਰਿਹਾ। क्योंकि मैं बात सुन लो तुझे की कह रहा सब। कभी लड़ाई भी हुई है आपकी उनसे? कभी रोज रोज? नहीं, वो लड़ाई इस तरह नहीं कि हो जाती है। वो किस चीज़ पे होती है? खाने पीने पे नहीं होती, वैसे कुछ चीज़ें ऐसी हैं, फर्ज किया टीवी पे कोई चीज़ चल रही है, उसका और मेरा मजाज दोनों मुख्तलिफ डायरेक्शन में है। रात को आपको ये पता है बंदा सोया है, कल पढ़ रहे हैं, उठता है, साथ बेड पे एक बंदा डिस्टर्ब हो रहा है, उसका भी एहसास करना पड़ता है। ਹੁਣ ਆਸ ਗੱਲ ਤੇ ਮੈਨੂੰ ਜਿਹੜਾ ਨਾ ਉਹ ਬਿਲਕੁਲ ਇਸ ਦਰਵੇਸ਼ ਦੀ ਗੱਲ ਤੇ ਯਕੀਨ ਨਹੀਂ ਆ ਰਿਹਾ। ਆ ਦਰਵੇਸ਼ ਜਿਹੜਾ ਨਾ ਉਹ ਪਰਦੇ ਪਾਉਣ ਦੀ ਕੋਸ਼ਿਸ਼ ਕਰ ਰਿਹਾ, ਐ ਔਰ ਮਾਈ ਇੱਕ ਬੈੱਡ ਤੇ। ਮੈਂ ਨਹੀਂ ਮੰਨਦਾ, ਹੁਣ ਨਹੀਂ, ਇੱਕ ਪੁਰਾਣੀ ਗੱਲ ਕਰ ਰਿਹਾ ਨਾ ਕੋਈ 10-15 ਸਾਲ ਪਹਿਲੇ ਦੀ। ਹੁਣ ਨਹੀਂ, ਆ ਜਿਹੜੀ ਮਿੱਟੀ ਪਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਕਿਉਂਕਿ ਹੁਣ ਤਾਂ ਨਾ ਮਾਈ ਦੇ ਨੇੜੇ ਨਹੀਂ ਲੱਗਣ ਦਿੰਦੇ ਕਿਤੇ। ਮਾਈ ਹੁਣ ਕਿੱਥੇ, ਮਾਈ ਦੇ ਹਿਸਾਬ ਕਿਤਾਬ ਕੁਛ ਹੋਰ, ਹੁਣ ਤਾਂ ਕੋਈ ਹੋਰ ਹਿਸਾਬ ਕਿਤਾਬ ਆ। ਹਾਂ ਬਾਬਾ ਜੀ ਕਹਿੰਦੇ ਯਾਰ ਕੋਈ ਹੋਰ ਹਿਸਾਬ ਕਿਤਾਬ। ਹਾਂ ਬਾਬਾ ਜੀ ਪਾਪੀ ਚੂਲਾ ਵਾਲਾ ਪਾਪੀ ਚੂਲੇ ਦੇ ਵਿੱਚ ਹੁਣ ਆ ਜਾ ਕੇ ਕਿੱਥੇ, ਮੇਰਾ ਮਤਲਬ ਬੈੱਡ ਤੇ ਬੜਿਆ ਫਿਰਦਾ ਜਾਂ ਇਹਦੀ ਨਾਰਾਜ਼ਗੀਆਂ ਹੁਣ ਕਿੱਥੇ ਕੇਅਰ, ਆ ਪੁਰਾਣੀਆਂ ਗੱਲਾਂ ਕਰ ਰਿਹਾ। ਐਡੀ ਕੋਈ ਗੱਲ ਨਹੀਂ, ਆ ਵਿਚਾਰਾ ਸਫਦਰ ਆ, ਇਹਦਾ ਸਾਥ ਦਿਓ। ਆਦੇ ਨਾਲ ਜ਼ੁਲਮ ਹੋ ਰਿਹਾ, ਜ਼ਿਆਦਤੀ ਹੋ ਰਹੀ ਹੈ, ਔਰ ਮਾਈ ਨੂੰ ਚਾਹੀਦਾ ਅੱਗੇ ਜਿੱਥੇ ਵੀ ਜਾਏ ਪ੍ਰਵੇਸ਼ ਨੂੰ ਨਾਲ ਲੈ ਕੇ ਜਾਏ। ਹਾਂਜੀ, ਤੇ ਦੂਜੀ ਗੱਲ ਜਨਾਬ ਹੁਣ ਉਹਦੇ 'ਤੇ ਆ ਜਾਂਦੇ ਹਾਂ ਕਿ ਤੁਹਾਨੂੰ ਪਤਾ ਕਿ ਉਹ ਆਪਣਾ ਜਿਹੜਾ ਮਰਵਤ ਸ਼ੇਰ ਅਫਜ਼ਲ ਮਰਵਤ, ਹਾਂ ਉਹਦੀ ਜੋ ਵੱਜੀ ਆ ਕੱਲ੍ਹ ਦੀ ਢੋਲਕੀ, ਓਏ ਹੋਏ ਉਹਦਾ ਬਿਲਕੁਲ ਬੁਰਾ ਹਾਲ ਹੋਇਆ ਪਿਆ। ਸੌਫਟਵੇਅਰ ਹੋ ਗਿਆ ਉਹਦਾ ਅਪਡੇਟ। ਹਾਂਜੀ, ਔਰ ਹੁਣ ਐਲਾਨ ਕਰ ਰਿਹਾ ਸਫੈਦ ਝੰਡਾ ਲਹਿਰਾ ਕੇ ਕਿ ਲਓ ਜੀ ਜੰਗਬੰਦੀ। ਹਾਂ ਜੰਗਬੰਦੀ। ਹੁਣ ਮੈਂ ਹਲੀਮਾ ਖਾਨ 'ਤੇ ਕੋਈ ਤਨਕੀਦ ਨਹੀਂ ਕਰਾਂਗਾ। ਹੁਣ ਜਿਹੜਾ ਨਾ ਮੈਂ ਹਲੀਮਾ ਖਾਨ ਦੇ ਬੇਟੇ ਜਿਹੜੇ ਨੇ ਅਰੈਸਟ, ਉਹਨਾਂ 'ਤੇ ਮੈਂ ਕੋਈ ਤਨਕੀਦ ਨਹੀਂ ਕਰਾਂਗਾ। ਉਹ ਬਈ ਹੁਣ ਨਹੀਂ ਕਰੇਗਾ ਕੀ ਮਤਲਬ? ਤਨਕੀਦ ਤੇ ਤੂੰ ਕਰ ਦਿੱਤੀ, ਜੋ ਤੂੰ ਗੰਦ ਘੋਲਣਾ ਸੀ ਉਹ ਤੂੰ ਘੋਲ ਦਿੱਤਾ। ਹੁਣ ਤਾਂ ਟਾਈਮ ਹੈ ਰਿਐਕਸ਼ਨ ਦਾ। ਹੁਣ ਉਹਦਾ ਰਿਐਕਸ਼ਨ ਆ ਰਿਹਾ। ਹੁਣ ਉਹ ਰਿਐਕਸ਼ਨ ਨੂੰ ਜਿਹੜਾ ਨਾ ਉਹ ਬੰਦਿਆਂ ਵਾਂਗੂ ਸਹਿ ਹੁਣ। ਇਹਦੇ ਕੋਲ ਸਹਿ ਨਹੀਂ ਹੁੰਦਾ, ਇਹਦਾ ਤੋਰ ਪਾਉਣ ਬਿਲਕੁਲ ਭੌਂ ਗਿਆ ਦੇ, ਬਿਲਕੁਲ ਖਤਮ, ਕਹਾਣੀ ਸ਼ੁੱਧ ਹੋ ਗਈ ਆ। ਔਰ ਕੱਲ੍ਹ ਬੈਠਾ ਉੱਥੇ ਜਿਹੜਾ ਨਾ ਆਪਣਾ ਮੇਨ ਟੀਵੀ ਤੇ ਬੈਠਾ, ਤੇ ਉੱਥੇ ਜਾ ਕੇ ਤੇ ਉਹ ਫੋਨ ਦੇ ਵਿੱਚ ਤੇ ਨਾ ਉਹ ਮੇਰਾ ਅਕਾਊਂਟ ਸ਼ੁੱਧ ਦਿਖਾ ਰਿਹਾ ਉਹਨਾਂ ਨੂੰ ਕਿ ਦੇਖੋ ਜੀ ਆਹ ਸਹਿਮਤ ਆ, ਹਾਂ ਆ ਮੈਨੂੰ ਗਾਲਾਂ ਕਰਦਾ। ਕੀ ਕਹਿ ਰਿਹਾ ਸੁਣਾ ਜਰਾ ਸੁਣਾ। पीटीआई के एक सोशल मीडिया इन्फ्लुएंसर का है, एस अहमद नाम है, लंदन में ये बैठे होते हैं। ठीक है। ਇਹਦੇ ਬਾਅਦ ਉਹਨੇ ਜੋ ਕੁਛ ਕਿਹਾ, ਹਾਂ ਉਹ ਉਹਨੇ ਆਪਣੇ ਬਾਰੇ 'ਚ ਕਿਹਾ। ਹਾਂ ਉਹ ਮੇਰੇ ਹਾਲਾਂਕਿ ਉੱਥੇ ਬੈਠਾ ਉਹ ਮੇਰੇ ਬਾਰੇ 'ਚ ਕਹਿ ਰਿਹਾ ਸੀ ਕਿ ਦੇਖੋ ਲੇਕਿਨ ਉਹ ਸਾਰੀਆਂ ਚੀਜ਼ਾਂ ਸਬੂਤ ਦੇ ਨਾਲ ਇਹ ਸਾਬਤ ਕਰਦੀਆਂ ਨੇ ਕਿ ਬਈ ਇਹ ਆਪਣੇ ਬਾਰੇ 'ਚ ਉਹਨੇ ਜੋ ਕੁਛ ਕਿਹਾ ਉਸ ਤੋਂ ਅੱਗੇ ਕੀ ਕਿਹਾ ਆ ਵੀ ਦੇਖ ਲਓ ਤੁਸੀਂ। ने वो बदतहजीबी में और बदजबानी और बदकलामी में जो है अपना सानी नहीं रखा। गलीज तरीन जबान, वो जबान जो और के खानदानों में बोली जाती है, उस जबान से गालियां देते हैं। हमारे यहाँ तो बांड या जनखे जो हैं वो गालियां देते हैं। यहाँ कोई मर्द का बच्चा जो कोई हक कोई इज्जत एहतराम रखता हो, हमारे यहाँ तो बांड या जनखे जो है वो गालियां देते हैं। ਇੱਥੇ ਰੱਖ ਮਿਲਾਂਗੀ। ਹੁਣ ਇਹ ਸਾਰਾ ਕੁਝ ਜਿਹੜਾ ਪਹਿਲੀ ਵਾਰੀ ਇਹਨੇ ਸੱਚ ਬੋਲਿਆ ਔਰ ਆਪਣੇ ਬਾਰੇ 'ਚ ਬੋਲਿਆ, ਹਾਲਾਂਕਿ ਉੱਥੇ ਬੈਠਾ ਮੇਰੇ ਬਾਰੇ 'ਚ ਕਹਿ ਰਿਹਾ ਸੀ। ਅੰਦਾਜ਼ਾ ਕਰੋ ਜਿੰਨੀ ਮੁਗਲਜ਼ਾਤ, ਜਿੰਨਾ ਗੰਦ ਇਹਨੇ ਬਕਿਆ ਹੋਇਆ ਨਾ, ਉਹ ਅੱਜ ਵੀ ਮਹਿਫੂਜ਼ ਆ ਤੁਹਾਡੇ ਸਾਹਮਣੇ। ਆ ਦੇਖੋ ਚੱਲ ਰਹੀ ਹੈ, ਸਾਰਾ ਕਲਿੱਪ ਚੱਲ ਰਿਹਾ। ਇਹ ਜੋ ਗੰਦ ਮਾਰਿਆ ਉਹ ਗੰਦੀ ਔਰ ਗਲੀਜ਼ ਜ਼ੁਬਾਨ ਇਸਤੇਮਾਲ ਕਰਦਾ। ਮੈਂ ਤੇ ਸੋਚ ਵੀ ਨਹੀਂ ਸਕਦਾ ਇਹੋ ਜਿਹੀ ਜ਼ੁਬਾਨ ਇਸਤੇਮਾਲ ਕਰਨੀ ਜਿਹੋ ਜਿਹਾ ਗੰਦ ਇਹਨੇ ਮਾਰਿਆ। ਔਰ ਅੱਜ ਬੈਠਾ ਟੀਵੀ ਤੇ ਭਾਸ਼ਣ ਦੇ ਰਿਹਾ ਕਿ ਲੋ ਜੀ ਪੀਟੀਆਈ ਵਾਲੇ ਦੇਖੋ ਜੀ ਇੰਨੀ ਗੰਦੀ ਜ਼ੁਬਾਨ ਇਸਤੇਮਾਲ ਕਰਦੇ ਆ। ਬਈ ਆ ਆਪਣੀ ਜ਼ੁਬਾਨ ਦੇਖ, ਆਪਣੀ ਜ਼ੁਬਾਨ ਦੇਖ ਔਰ ਆਪਣੇ ਘਰ ਜਾ ਕੇ ਆਪਣੇ ਘਰਦਿਆਂ ਦੀ ਜ਼ੁਬਾਨ ਵੀ ਦੇਖ। ਹਾਂ ਇਹਦਾ ਭਰਾ ਗੰਦੀਆਂ ਗਲੀਜ਼ ਗਾਲਾਂ ਕੱਢਦਾ ਹੁੰਦਾ ਬਾਹਰ, ਔਰ ਇਹ ਆਪ ਘੱਟ ਇਤਨੀਆਂ ਗੰਦੀਆਂ ਗਲੀਜ਼ ਗਾਲਾਂ ਸੋਚ ਵੀ ਨਹੀਂ ਸਕਦੇ ਜੋ ਇਹ ਕਰ। ਤੇ ਇਹ ਜਿਹੜਾ ਕੁਝ ਕਿਹਾ ਉਹਨੇ ਮੇਰੇ ਬਾਰੇ 'ਚ ਉੱਥੇ ਟੀਵੀ ਤੇ ਬਹਿ ਕੇ,
ਹਾਂ ਬਾਬਾ ਜੀ ਕਹਿੰਦੇ ਚੱਲ ਯਾਰ ਤੈਨੂੰ ਤਾਂ ਫੇਮਸ ਕਰਤਾ ਉਹਨੇ। पीटीआई के एक सोशल मीडिया इन्फ्लुएंसर का है एस अहमद नाम है, लंदन में ये बैठे होते हैं। ठीक है, ਜਿਹਨੂੰ ਨਹੀਂ ਵੀ ਪਤਾ ਸੀ ਉਹਨੇ ਵੀ ਪਤਾ ਲੱਗ ਗਿਆ ਕਿ ਵੀ ਇਹ ਐਸ ਅਹਿਮਦ ਇਹਨੂੰ ਗੁਜ਼ਾਰਿਆ ਉਹ ਤਨ ਗੁਜ਼ਾਰਿਆ। ਅਜੀਬ ਬੇਵਕੂਫ ਪਾਗਲ ਹੀ ਹੋ ਗਿਆ ਯਾਰ। ਬੰਦਾ ਕਦੀ ਦੇਖਿਆ ਕਦੀ ਕੋਈ ਆ ਜਾ ਕੇ ਕਹਿੰਦਾ ਕਿ ਦੇਖੋ ਜੀ ਆਹ ਬੰਦਾ ਜਿਹੜਾ ਮੈਨੂੰ ਗੁਜ਼ਾਰਿਆ ਦਿਨ ਰਾਤ। ਹਾਲਾਂਕਿ ਉਹ ਵੀ ਇਹਦਾ ਆਪਣਾ ਕਸੂਰ ਹੈ। ਇਹ ਮੈਨੂੰ ਧਮਕੀ ਨਾਲ ਆਉਂਦਾ ਤੇ ਮੈਂ ਨਹੀਂ ਸੀ ਵਜਾਣਾ ਇੰਨਾ, ਛੋਟੀ ਜਿਹੀ ਗੱਲ ਕਰਕੇ ਮੈਂ ਨਿਕਲ ਜਾਣਾ ਸੀ ਅੱਗੇ, ਲੇਕਿਨ ਇਹਨੇ ਧਮਕੀਆਂ ਲਾ ਕੇ ਨਾ ਹਾਂ ਉਹ ਮੈਨੂੰ ਫਿਰ ਮਜਬੂਰ ਕੀਤਾ ਕਿ ਮੈਂ ਇਹਨੂੰ ਵਜਾਵਾਂ ਤੇ ਮੈਂ ਵਜਾਇਆ। ਹੁਣ ਇਹਨੂੰ ਦੁੱਖ ਤਕਲੀਫ ਹੋ ਰਹੀ ਹੈ, ਹੁਣ ਕਹਿ ਰਿਹਾ ਜੀ ਸੀਜ਼ ਫਾਇਰ। ਪਰ ਹੁਣ ਕਿੱਥੇ ਸੀਜ਼ ਫਾਇਰ? ਹਾਂ ਉਹ ਜਨਾਬ ਉਹ ਸ਼ਹਬਾਜ਼ ਗਿੱਲ ਸਾਹਿਬ ਜਿਹੜੇ ਮੈਂ ਕਿਹਾ ਨਾ ਦਗੜ, ਹਾਂ ਉਹ ਦਗੜ ਮੈਨੂੰ ਸ਼ਹਬਾਜ਼ ਗਿੱਲ ਸਾਹਿਬ ਜਿਹਨਾਂ ਨੇ ਉਹਨੇ ਵੀ ਦੱਸਿਆ, ਨਾਲੇ ਉਹਨਾਂ ਨੇ ਹੋਰ ਕੋਈ ਤਬਾਹੀ ਔਰ ਬਰਬਾਦੀ ਫੇਰੀ ਹੈ ਮਰਵਤ ਦੀ। ਹਾਂ ਉਹਨਾਂ ਨੇ ਵੀਲੌਗ ਦੇਖਿਆ ਮੈਂ ਅੱਜ ਸਵੇਰੇ, ਤੁਸੀਂ ਵੀ ਜਾ ਕੇ ਦੇਖੋ ਉਹਨਾਂ ਦੇ ਚੈਨਲ 'ਤੇ ਡਾਕਟਰ ਸ਼ਹਬਾਜ਼ ਗਿੱਲ ਪੰਜਾਬੀ, ਜਾ ਕੇ ਸਬਸਕ੍ਰਾਈਬ ਵੀ ਠੋਕੋ ਤੇ ਆਹ ਵੀਲੌਗ ਵੀ ਪੂਰਾ ਦੇਖੋ। ਮੈਂ ਛੋਟਾ ਜਿਹਾ ਕਲਿੱਪ ਤੁਹਾਨੂੰ ਸੁਣਾਉਣਾ, ਦੇਖੋ ਜ਼ਰਾ ਕੀ ਕਹਿ ਰਹੇ ਨੇ ਤੇ ਕਿਵੇਂ ਉਹਨਾਂ ਨੇ ਮੰਜੀ ਠੋਕੀ ਆ ਆਹ ਮਰਵਤ ਦੀ। ਤੁਹਾਨੂੰ ਪਤਾ ਲੱਗਦੇ ਵੀ ਤੇ ਖੰਘ ਦੇ ਮਰੀਜ਼ ਹੀ ਨੇ ਨਾ ਮਰਵਤ ਸਾਹਿਬ, ਤੇ ਉਹ ਟੁੱਟੀਆਂ ਲੱਤਾਂ ਪੁਲਿਸ ਮੁਕਾਬਲੇ ਜਾਂ ਵਿੰਗੀਆਂ ਲੱਤਾਂ ਟੁੱਟੀਆਂ ਨਹੀਂ ਵਿੰਗੀਆਂ ਲੱਤਾਂ ਪੁਲਿਸ ਮੁਕਾਬਲੇ ਕਦੀ ਵੇਖੀਆਂ ਜੀ ਪੁਰਾਣੀਆਂ ਹੀਨੋ ਦੀਆਂ ਗੱਡੀਆਂ, ਉਹ ਜਿਹੜੀ ਅਗਲੇ ਪਾਸਿਓਂ ਉਧਰ ਨੂੰ ਜਾ ਰਹੀ ਹੁੰਦੀ ਪਿਛਲੇ ਪਾਸੇ ਉਧਰ ਨੂੰ, ਕਦੀ ਮਰਵਤ ਸਾਹਿਬ ਨੂੰ ਵੀ ਤੁਰਦਿਆਂ ਮਤਲਬ ਉੱਤੋਂ ਕਿਸੇ ਹੋਰ ਪਾਸੇ ਨੂੰ ਜਾ ਰਹੇ ਹੁੰਦੇ ਨੇ, ਥੱਲੇੋਂ ਕਿਸੇ ਹੋਰ ਪਾਸੇ ਨੂੰ ਜਾ ਰਹੇ ਹੁੰਦੇ ਨੇ, ਤੇ ਉਹ ਵਿੰਗੀਆਂ ਲੱਤਾਂ ਪੁਲਿਸ ਮੁਕਾਬਲੇ ਵਾਲਾ ਕੰਮ ਹੈ। ਤੇ ਖੈਰ ਉਹਨਾਂ ਨੇ ਧਮਕੀ ਦੇ ਦਿੱਤੀ ਮਰਵਤ ਸਾਹਿਬ ਨੇ ਕਿ ਮੈਂ ਆ ਰਿਹਾ। ਉਹ ਵੀ ਅੱਗੋਂ ਤੁਹਾਨੂੰ ਪਤਾ ਉਹ ਵੀ ਜਵਾਨ ਉਹ ਵੀ ਜੁੜ ਜਾਂਦਾ, ਉਹ ਤਾਂ ਬਾਜ਼ ਨਹੀਂ ਆਉਂਦਾ ਨਾ, ਉਹ ਐਸ ਅਹਿਮਦ ਜਿਹੜਾ ਉਹ ਵੀ ਜੁੜ ਗਿਆ। ਉਹਨੇ ਕਿਹਾ ਵੀ ਆਓ ਜੀ ਤੁਸੀਂ ਇੱਥੇ 200 ਪਾਉਂਡ ਇਕੱਠੇ ਕਰਨ ਵਾਲੇ ਹੋ। ਬਹਰਹਾਲ ਐਸ ਅਹਿਮਦ ਸਾਹਿਬ ਦਾ ਇਹਨਾਂ ਨਾਲ ਜੋੜ ਪੈ ਗਿਆ। ਉਹਨਾਂ ਨੇ ਅੱਗੋਂ ਕਿਹਾ ਵੀ ਆਓ ਲੰਡਨ ਤੁਸੀਂ ਮੇਰੇ ਤੇ ਕੀ ਕਰਨਾ ਨਾਲ। ਉਹਨਾਂ ਨੇ ਕੋਈ ਲਫ਼ਜ਼ ਇਸਤੇਮਾਲ ਕੀਤਾ ਮੈਂ ਤੁਹਾਨੂੰ ਵਿਖਾ ਦਿੰਦਾ ਦਗੜ ਕਰਕੇ, ਮੈਂ ਨਹੀਂ ਉਹ ਮੁਨਾਸਿਬ ਨਹੀਂ ਹੈ ਨਾ ਯਾਰ, ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰੋ। ਇਹਨੂੰ ਮੈਂ ਗਾਲਾਂ ਨਾ, ਤੁਸੀਂ ਆਂਦੇ ਹੋ ਗਾਲਾਂ ਨਹੀਂ, ਸਖਤ ਲਫ਼ਜ਼ ਨੇ। ਬਹਰਹਾਲ ਥੋੜਾ ਜਿਹਾ ਹੁਣ ਤੁਸੀਂ ਆਗੋ ਗਿੱਲ ਸਾਹਿਬ ਤੁਸੀਂ ਵੀ ਮਾਜ਼ੀ 'ਚ ਇੱਕ ਵਾਰੀ ਇਹੋ ਜਿਹਾ ਹਾਂ ਯਾਰ ਮੈਂ ਇੱਕ ਵਾਰੀ ਕੀਤਾ ਸੀ ਇਹੋ ਜਿਹਾ ਲਫ਼ਜ਼ ਇਸਤੇਮਾਲ। ਬਹਰਹਾਲ ਭਾਈ ਮੈਂ ਵੀ ਇੱਕ ਵਾਰੀ ਕਿਹਾ, ਮੈਂ ਉਹਦੀ ਮਾਜ਼ਰਤ ਕੀਤੀ ਹੋਈ ਪਬਲਿਕਲੀ, ਇੱਕ ਵਾਰੀ ਟੀਵੀ ਤੇ ਮੇਰੇ ਕੋਲ ਨਿਕਲਿਆ ਸੀ। ਲੇਕਿਨ ਹੁਣ ਇਹਦਾ ਮਤਲਬ ਇਹ ਤਾਂ ਨਹੀਂ ਵੀ ਜੇ ਮੈਂ ਕਿਹਾ ਤੇ ਤੂੰ ਰੋਜ਼ ਹੀ ਕਹਿਣਾ ਤੇ ਨਾ ਯਾਰ ਦਗੜ ਹੀ ਕਹਿ ਲਿਆ ਕਰ, ਦਗੜ ਕਹਿ ਲਿਆ ਕਰ, ਲੋਕਾਂ ਨੂੰ ਆਪੇ ਸਮਝ ਆ ਜਾਏਗੀ। ਅਗਲਾ ਲਫ਼ਜ਼ ਨਾ ਕਹੋ ਤਾਂ ਬਿਹਤਰ ਹੈ। ਬਲ ਜੁੜ ਗਏ ਨੇ ਜਨਾਬ। ਇੱਥੇ ਰੱਖੋ ਗਿੱਲ ਸਾਹਿਬ ਨੇ ਕਮਾਲ ਹੀ ਨਹੀਂ ਕਰਤਾ, ਡਿੰਗੀਆਂ ਲੱਤਾਂ ਤੇ ਪੁਲਿਸ ਮੁਕਾਬਲੇ ਥੱਲੇ ਓਏ ਨਾ ਬਸ ਉਹ ਪੁਰਾਣੀ ਨਾ ਬਸ ਨਾ ਜਾਂਦੀ ਇੰਜਨ ਉਹ ਪਿੱਛੋਂ ਇੰਜਨ ਮਰਵਤ ਹੋ ਜਾਂ ਫਿਰ ਉਹ ਚਰਸੀ ਜਹਾਜ਼ ਜਿਹੜਾ ਗਟਰ ਤੇ ਡਿੱਗਿਆ ਅਖੀਰ ਹੀ ਨਹੀਂ ਕਰ ਛੱਡਿਆ, ਫੜ ਕੇ ਬੇੜੇ ਗਰਕ ਇਹਦੇ ਕਰਕੇ ਰੱਖ ਛੱਡੇ। ਔਰ ਨਾਲੇ ਉਹਨਾਂ ਨੇ ਦੱਸਤਾ ਇਹ ਵਜ੍ਹਾ ਸੀ ਜਿਹੜਾ ਮੈਂ ਹੁਣ ਕਹਿ ਰਿਹਾ ਹਾਂ ਨਾ ਕਿ ਦਗੜ ਹਾਂ ਮਰਵਤ ਦਗੜ ਮਰਵਤ ਦਗੜ ਨੂੰ ਹੁਣ ਜਾਣਾ ਉਹ ਦਗੜ ਹੀ ਕਿਆ ਕਰਨਾ। ਅੱਛੀ ਐਡਵਾਈਸ ਇਹਨਾਂ ਨੇ ਦਿੱਤੀ ਆ ਆਪਣਾ ਕੋਈ ਬੁਰੇ ਜਿਹੇ ਲਫ਼ਜ਼ ਤੋਂ ਵੀ ਬਚ ਜਾਗੇ, ਨਾਲੇ ਸਮਝ ਵੀ ਆ ਜਾਏਗੀ ਕਿ ਬਈ ਇਹ ਦਗੜ ਦਾ ਮਤਲਬ ਦਗੜ ਦੱਲਾ ਹੁੰਦਾ। ਨਾਲੇ ਕਹਿ ਵੀ ਦਿੱਤੀ ਹੁਣ ਤੁਸੀਂ ਦੱਸਣਾ ਮੈਨੂੰ ਕਿ ਵੀ ਇਹ ਦਗੜ ਇਸਤੇਮਾਲ ਕਰੀਏ ਕਿ ਦਗੜ ਦੱਲਾ ਇਸਤੇਮਾਲ ਕਰੀਏ। ਮੈਨੂੰ ਤਰ੍ਹਾਂ ਸੇ ਦਗੜ ਅੱਛਾ ਲੱਗ ਰਿਹਾ। ਹਾਂ ਇਹ ਜ਼ਿਆਦਾ ਜ਼ਰਾ ਮਜ਼ਬੂਤ ਆ, ਇਹ ਕਿਤੇ ਵੀ ਬਹਿ ਕੇ ਬੰਦਾ ਕਹਿ ਸਕਦਾ ਵਾ ਕਿ ਦਗੜ ਬੰਦੇ ਸਮਝ ਜਾਂਦੇ ਕਿ ਵੀ ਦਗੜ ਦੱਲਾ ਕਹਿ ਰਿਹਾ। ਇਹ ਜਿਹਾ ਸਰ ਉਹ ਕੰਮ ਉਹਨਾਂ ਨੇ ਖਿੱਚਿਆ। ਜਨਾਬ ਗਿੱਲ ਸਾਹਿਬ ਨੇ ਵੀ ਮਸ਼ਵਰਾ ਵੀ ਅੱਛਾ ਦਿੱਤਾ ਤੇ ਇਹਦੀ ਜਿਹੜਾ ਨਾ ਹੁਣ ਇਹਦੀ 14 ਸ਼ਾਨੇ ਜਿਹੜੇ ਨਾ ਉਹ ਜਿਹੜੇ ਨਾ ਤਬਕ ਇਹਦੇ ਰੋਸ਼ਨ ਹੋ ਗਿਆ। ਹੁਣ ਇਹ ਆ ਕੇ ਕਹਿ ਰਿਹਾ ਕਿ ਜੀ ਮੈਨੂੰ ਦੇ ਦਿਓ ਮਾਫੀ, ਮੈਂ ਨਹੀਂ ਕੋਈ ਗੱਲ ਕਰਦਾ। ਹੁਣ ਤੇਰਾ ਬਣਦਾ ਵੀ ਗੱਲ ਕਰਨਾ ਮਰਵਤ, ਹੁਣ ਗੱਲ ਕਰਨਾ ਸਾਡਾ ਬਣਦਾ ਪਰ ਅਸੀਂ ਕਰਾਂਗੇ, ਰੋਜ਼ ਕਰਾਂਗੇ। ਹਾਂ ਔਰ ਰੋਜ਼ ਤੇਰੀ ਢੋਲਕੀ ਵਜਾਵਾਂਗੇ। ਹਾਂ ਔਰ ਬਾਬਾ ਜੀ ਫਿਰ ਨੇ ਕਿ ਵੀ ਇਹਨੂੰ ਕਿਸੇ ਦਿਨ ਲੈ ਕੇ ਆਓ। ਮੈਂ ਕਿਹਾ ਬਾਬਾ ਜੀ ਕਿੱਥੇ? ਬਾਬਾ ਜੀ ਕਹਿੰਦੇ ਮੇਰੇ ਦਰਬਾਰ ਤੇ ਲੈ ਕੇ ਆਓ, ਮੇਰਾ ਦਰਬਾਰ ਖਾਲੀ ਪਿਆ ਵਾ। ਉਹ 2 ਮਹੀਨੇ ਹੋ ਗਏ ਬਿਲਕੁਲ ਖਾਲੀ ਪਿਆ, ਉੱਥੇ ਕੋਈ ਢੋਲ ਵਜਾਈਏ। ਮੈਂ ਕਿਹਾ ਠੀਕ ਹੋਇਆ ਬਾਬਾ ਜੀ, ਇਹਨੂੰ ਵੀ ਲਿਆਵਾਂਗੇ ਤੇ ਡੱਡੂ ਨੂੰ ਵੀ ਲਿਆਵਾਂਗੇ। ਬਾਬਾ ਜੀ ਕਹਿੰਦੇ ਡੱਡੂ ਤੇ ਜਾਪਾਨ ਨਹੀਂ। ਮੈਂ ਕਿਹਾ ਚਲੋ ਆਏਗਾ ਤੇ ਲਿਆਵਾਂਗੇ, ਆਣਾ ਤੇ ਹੈ ਨਾ ਵਾਪਸ ਬਾਰ ਲੋ ਥੋੜੀ ਹਣਾ ਨਾ ਠੱਗੀ ਸਮਝ।